ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਪਹਿਲਾ ਅਹਿਮ ਇਸ਼ੂ ਉਹ ਇਹ ਸੀ ਕਿ ਮੋਦੀ ਦੀ ਅਮਰੀਕਾ ਫੇਰੀ ਨਿਰੀ ਲਿਫਾਫੇਬਾਜ਼ੀ, ਕੋਈ ਸੌਦਾ ਨਹੀਂ ਵਿਕਿਆ। ਅਮਰੀਕੀ ਕਾਂਗਰਸ ਵੱਲੋਂ ਕਸ਼ਮੀਰ ਤੇ ਕੀਤੀ ਜਾਵੇਗੀ ਸੁਣਵਾਈ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਜੋ ਅੱਜ ਦਾ ਅਗਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ 50 ਮਿੰਟ ਦੇ ਕਰੀਬ UN ਜਨਰਲ ਅਸੈਂਬਲੀ ਦੇ ਵਿੱਚ ਆਰਟੀਕੂਲੇਟ ਕੀਤੀ ਪੋਜੀਸ਼ਨ ਇਕੱਲੇ ਆਪਣੇ ਮੁਲਕ ਦੀ ਨਹੀਂ, ਇੱਕ ਉਸ ਆਈਡੀਓਲੋਜੀ ਨੂੰ ਡਿਫਾਈਨ ਕੀਤਾ, ਉਸ ਵਿਚਾਰਧਾਰਾ ਨੂੰ, ਉਸ ਫਿਲਾਸਫੀ ਨੂੰ, ਜਿਸ ਫਿਲਾਸਫੀ ਨੂੰ ਮੰਨਣ ਵਾਲੇ ਅੱਜ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਉੱਤੇ ਹਕੂਮਤ ਕਰ ਰਹੇ ਨੇ ਔਰ ਸਾਊਥ ਏਸ਼ੀਆ ਦੇ ਗਵਾਂਢੀ ਦੇਸ਼ਾਂ ਦੇ ਲਈ ਵੀ ਇੱਕ ਵੱਡਾ ਥ੍ਰੈਟ ਨੇ। ਬਿਲਕੁਲ। ਔਰ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ ਉਹ ਇਨਸਾਨੀਅਤ ਦਾ ਕਤਲ ਕਰਨ ਵੱਲ ਵੱਧ ਰਹੀਆਂ ਨੇ। ਠੀਕ ਉਸੇ ਤਰ੍ਹਾਂ ਜਿਵੇਂ 1930ਵਿਆਂ ਦੇ ਵਿੱਚ 1920ਵਿਆਂ 'ਚ ਨਾਜ਼ੀ ਪਾਰਟੀ ਜਿਹੜੀ ਆ ਹੋਂਦ 'ਚ ਆਈ, ਉਹਨੇ 1930ਵਿਆਂ ਤੱਕ ਪਹੁੰਚਦਿਆਂ ਕਿਵੇਂ ਪਾਵਰ ਕੈਪਚਰ ਕੀਤੀ। ਔਰ ਇਸ ਗੱਲ ਦਾ ਧਿਆਨ ਰਹੇ, ਬਹੁਤ ਵਾਰ ਜਦੋਂ ਅਸੀਂ ਜ਼ੁਲਮ ਦੀ ਗੱਲ ਕਰਦੇ ਹਾਂ ਬਹੁਤਿਆਂ ਦੇ ਮਨਾਂ 'ਚ ਬੈਠਾ ਹੁੰਦਾ ਹੈ ਕਿ ਜੀ ਜਿੱਥੇ ਕਮਿਊਨਿਜ਼ਮ ਸੀ, ਕਿਉਂਕਿ ਕਮਿਊਨਿਜ਼ਮ ਨੂੰ ਇਹਨਾਂ ਦੇ ਵੀ ਅਮਰੀਕਨ ਪ੍ਰੈਜ਼ੀਡੈਂਟ ਰੀਗਨ ਦੇ ਪੀਰੀਅਡ 'ਚ ਈਵਲ ਐਮਪਾਇਰ ਕਹਿੰਦੇ ਸੀ ਕਿ ਐਸੀ ਬਾਦਸ਼ਾਹ ਜਿਹੜੀ ਸ਼ੈਤਾਨ ਦੇ ਉੱਤੇ ਮਬਨੀ ਹੈ, ਬੁਰਾਈ ਦੇ ਉੱਤੇ, ਗੁੱਡ ਐਂਡ ਈਵਲ ਦੀ ਲੜਾਈ 'ਚ ਉਹ ਈਵਲ ਸੀ। ਤੇ ਫਿਰ ਇਹ ਹੁੰਦਾ ਸੀ ਕਿ ਜਿਹੜਾ ਈਵਲ ਹੈ ਉਹ ਤਾਂ ਜੋ ਵੀ ਮਰਜ਼ੀ ਕਰੇ ਕਿਉਂਕਿ ਉਹ ਈਵਲ ਹੈ। ਇਸੇ ਤਰ੍ਹਾਂ ਜਾਂ ਫੌਜੀ ਡਿਕਟੇਟਰਸ਼ਿਪਸ ਨੂੰ ਦੋਸ਼ ਦਿੱਤਾ ਜਾਂਦਾ ਹੈ ਕਿ ਜੀ ਮਾਰਸ਼ਲ ਲਾਅ, ਜਦੋਂ ਫੌਜ ਕੂ ਕਰਦੀ ਹੈ, ਜਿੱਥੇ ਫੌਜੀ ਡਿਕਟੇਟਰ ਆ ਜਾਂਦਾ ਹੈ ਉਹ ਹਿਊਮਨ ਰਾਈਟ ਵਾਇਲੇਟ ਕਰਦਾ ਹੈ, ਕਿਲਿੰਗਸ ਕਰਦਾ ਹੈ, ਲਟਕਾ ਦਿੰਦਾ ਹੈ ਜਾਂ ਦੂਸਰਾ ਕਰਦਾ ਹੈ। ਜਦੋਂ ਡੈਮੋਕ੍ਰੇਸੀ ਦਾ ਲਫ਼ਜ਼ ਆਉਂਦਾ ਹੈ ਔਰ ਡੈਮੋਕ੍ਰੇਸੀ ਬਹੁਤਿਆਂ ਦੇ ਲਈ ਵੋਟਾਂ ਪਾ ਕੇ ਕਿਸੇ ਹਕੂਮਤ ਨੂੰ ਚੁਣਨਾ ਹੁੰਦਾ ਹੈ ਤੇ ਉਹਨੂੰ ਫਿਰ ਉਹ ਅਮਰੀਕਨ ਕਨਸੈਪਟ ਨਾਲ ਜੋੜ ਦਿੰਦੇ ਨੇ ਡੈਮੋਕ੍ਰੇਸੀ ਦੇ। ਜਿਵੇਂ ਲਿੰਕਨ ਨੇ ਕਿਹਾ ਸੀ ਕਿ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਲੇਕਿਨ ਜਦੋਂ ਅਸੀਂ ਜ਼ੁਲਮਾਂ ਦੀ ਕਹਾਣੀ ਕਹਿੰਦੇ ਹਾਂ ਉਦੋਂ ਅਸੀਂ ਕਿਉਂ ਨਹੀਂ ਕਹਿੰਦੇ ਕਿ ਜਿਸ ਜਰਮਨੀ ਨੇ 1930ਵਿਆਂ 'ਚ ਜਿਸ ਨਾਜ਼ੀ ਪਾਰਟੀ ਨੇ ਹਕੂਮਤ ਤੇ ਕਬਜ਼ਾ ਕਰਕੇ ਔਰ ਬਾਅਦ 'ਚ ਉਹਨਾਂ ਦੀਆਂ ਨੀਤੀਆਂ ਨੇ ਇਕੱਲੇ ਜਰਮਨ 'ਚ ਨਹੀਂ ਸਾਰੇ ਯੂਰਪ 'ਚ ਔਰ ਏਸ਼ੀਆ ਤੱਕ ਦੂਸਰਾ ਸੰਸਾਰ ਯੁੱਧ ਕਰੋੜਾਂ ਲੋਕਾਂ ਦੀ ਜ਼ਿੰਦਗੀ ਤਬਾਹ ਕੀਤੀ, ਮੌਤ ਦੇ ਘਾਟ ਉਤਾਰੇ ਗਏ, ਉਹਦਾ ਆਧਾਰ ਹਿਟਲਰ ਨੇ ਕੋਈ ਕੂ ਕਰਕੇ ਤਾਂ ਨਹੀਂ ਸੀ ਲਈ ਹੋਈ ਪਾਵਰ। ਹਿਟਲਰ ਕੋਈ ਕਮਿਊਨਿਸਟ ਵੀ ਨਹੀਂ ਸੀ, ਰਾਦਰ ਉਹਨੇ ਆਪਣੀ ਰਜੀਮ 'ਚ ਕਮਿਊਨਿਸਟ ਵੀ ਮਾਰੇ ਔਰ ਉਹਦਾ ਨਾਂ ਵੀ ਕੋਈ ਜਿਹੜਾ ਉਹ ਕਮਿਊਨਿਸਟ ਕੰਟਰੀ ਨਹੀਂ ਸੀ ਜਾਂ ਕੋਈ ਡਿਕਟੇਟਰਸ਼ਿਪ ਨਹੀਂ ਸੀ, ਉਹਦਾ ਨਾਂ ਸੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ। ਔਰ ਨਾਜ਼ੀ ਪਾਰਟੀ ਨੇ ਵੋਟਾਂ ਦੇ ਨਾਲ, ਔਰ ਵੋਟਾਂ ਇਵੇਂ ਹੀ ਡਰਾ ਧਮਕਾ ਕੇ, ਜਿਵੇਂ 2014 'ਚ ਮੋਦੀ ਪਾਵਰ 'ਚ ਆਇਆ ਜਾਂ 2019 'ਚ, ਇਵੇਂ ਹੀ ਉਹਨਾਂ ਨੇ ਆਪ ਹੀ ਜਿਹੜੀ ਇਹਨਾਂ ਦੇ ਨਾਜ਼ੀਆਂ ਨੇ ਜਿਹੜੀ ਉਹਨਾਂ ਦੀ ਪਾਰਲੀਮੈਂਟ ਬਿਲਡਿੰਗ ਸੀ ਉਹਨੂੰ ਜਿਹੜਾ ਅੱਗ ਲਵਾ ਦਿੱਤੀ ਤੇ ਉਹ ਕਮਿਊਨਿਸਟਾਂ ਦੇ ਖਾਤੇ 'ਚ ਪਾ ਦਿੱਤੀ। ਔਰ ਕਿਵੇਂ ਉਹਨਾਂ ਨੇ ਜਿਹੜਾ ਫਿਰ ਉਹ ਸਾਰਾ ਰਿਗ ਵੀ ਕੀਤਾ, ਡਰਾਇਆ ਵੀ, ਧਮਕਾਇਆ ਵੀ। ਔਰ ਜਦੋਂ ਉਹਨਾਂ ਨੇ ਵੋਟਾਂ ਰਾਹੀਂ ਪਾਵਰ ਲਈ ਉਹ ਕਹਿੰਦੇ ਜੀ ਅਸੀਂ ਤਾਂ, ਸਾਨੂੰ ਲੋਕਾਂ ਨੇ ਚੁਣਿਆ, ਲੋਕ ਇਹ ਚਾਹੁੰਦੇ ਨੇ ਵੀ ਅਸੀਂ ਕਰੀਏ। ਸੋ ਉਹੀ ਮਾਡਲ ਨਾ ਸਿਰਫ RSS ਉਸ ਆਈਡੀਓਲੋਜੀ ਦੇ ਉੱਤੇ ਮਬਨੀ ਹੈ ਜਿਹੜੀ ਬਿਲਕੁਲ ਇਨਟੋਲਰੈਂਸ, ਰੇਸਿਜ਼ਮ ਔਰ ਸੁਪੀਰੀਅਰ ਰੇਸ ਔਰ ਕਾਸਟ ਸਿਸਟਮ, ਬ੍ਰਾਹਮਨਿਜ਼ਮ ਦੇ ਉੱਤੇ ਮਬਨੀ ਹੈ। ਪਰ ਜਿਹੜੀ ਉਹਨਾਂ ਨੇ ਪਾਵਰ ਲਈ ਹੈ ਮੋਦੀ ਨੇ, ਜਾਂ ਦੁਬਾਰਾ ਉਹਦਾ ਰਿਪੀਟ ਹੋਇਆ, ਉਹ ਵੋਟਾਂ ਦੇ ਨਾਲ ਹੋਇਆ। ਬਿਲਕੁਲ। ਲੇਕਿਨ ਆਈਡੀਓਲੋਜੀ ਜਿੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਉਹ ਤਾਂ ਨਾਗਪੁਰ ਹੈ, RSS ਦਾ ਹੈੱਡਕੁਆਰਟਰ, ਉਹਦਾ ਮੌਜੂਦਾ ਚੀਫ ਮੋਹਨ ਭਾਗਵਤ ਹੈ ਜਿਹਨੂੰ ਡਾਕਟਰ ਹੈਡਗਵੇਅਰ ਨੇ ਸ਼ੁਰੂ ਕੀਤਾ, ਫਿਰ ਗੁਲਵਰਕਰ ਆ ਗਿਆ, ਫਿਰ ਕਿੰਨੇ ਕੋਈ ਸੁਦਰਸ਼ਨ ਭਈਆ, ਕੋਈ ਰਾਜੂ ਭਈਆ, ਕਿੰਨੇ ਇਨ ਬਿਟਵੀਨ ਆਏ, ਪਰ ਗੋਲਵਲਕਰ ਲੰਬਾ ਵਕਤ ਰਿਹਾ। ਇਸ ਲਈ ਉਹਨੇ ਬਹੁਤ ਸਾਰੀਆਂ ਜਿਹੜਾ ਬੰਚ ਆਫ ਥਾਟ ਜਿਹਦੇ ਥੱਲੇ ਉਹਨੇ ਨਾਜ਼ੀ ਆਈਡੀਓਲੋਜੀ ਤੋਂ ਇਨਸਪਾਇਰ ਹੋਣ ਦੀ ਗੱਲ ਔਰ ਬਹੁਤ ਸਾਰੀਆਂ ਨੀਤੀਆਂ ਲੈ ਕੀਤੀਆਂ ਨੇ। ਹੁਣ ਜਿਹੜਾ ਮੌਜੂਦਾ RSS ਦਾ ਪ੍ਰੈਜ਼ੀਡੈਂਟ ਹੈ, RSS ਦਾ ਕਰਤਾ ਧਰਤਾ ਹੈ ਜਾਂ ਜਿਹੜਾ ਰੀਅਲ ਹਾਕਮ ਹੈ ਉਹ ਮੋਹਨ ਭਾਗਵਤ ਹੈ। ਔਰ ਅੱਜ ਉਹਨੇ ਦਿੱਲੀ 'ਚ ਕਿਹਾ ਇੱਕ ਕਿਤਾਬ ਰਿਲੀਜ਼ ਕਰਨ ਦੇ ਮੌਕੇ ਤੇ, ਭਾਰਤ ਇਜ਼ ਏ ਹਿੰਦੂ ਰਾਸ਼ਟਰ, ਇਟ ਕੈਨ ਨੈਵਰ ਚੇਂਜ, ਰੀਟਰੇਟਸ RSS ਜੀ। ਹੁਣ ਜੋ ਗੱਲ ਇਮਰਾਨ ਖਾਨ ਨੇ ਕਹੀ ਉਹ ਗਲਤ ਤਾਂ ਨਹੀਂ ਕਹੀ ਕਿ ਵੀ ਰੂਲ ਤਾਂ ਉੱਥੇ ਜਿਹੜਾ ਅੱਜ ਉਹ ਹੈ ਕਿ ਵੀ ਉੱਥੇ ਉਹਨਾਂ ਦਾ ਹੈ ਜਿਹੜਾ ਨਾਜ਼ੀਆਂ ਦੀ ਤਰਜ਼ ਤੇ ਨੇ। ਔਰ ਮੋਹਨ ਭਾਗਵਤ ਕਹਿ ਰਿਹਾ ਇਨ ਐਨ ਅਨਇਕੁਈਵੋਕਲ ਰਿਟਰੇਸ਼ਨ, ਇਹ 1 ਅਕਤੂਬਰ ਨੂੰ ਕਹਿ ਰਿਹਾ ਜਦੋਂ ਕਿ ਉੱਥੇ ਆਲਰੇਡੀ ਰਾਤ ਹੋ ਚੁੱਕੀ ਹੈ, ਇੱਥੇ ਤਾਂ ਅੱਜ ਦਿਨ ਹੈ 1 ਅਕਤੂਬਰ ਦਾ।
in an unequivocal reiteration RSS ਸਰਸੰਘ ਚਾਲਕ, ਇਹ ਜਿਹੜੇ ਫਾਊਂਡਰ ਨੂੰ ਜਿਹੜਾ ਚਲਾਉਂਦਾ ਉਹਨੂੰ ਸਰਸੰਘ ਚਾਲਕ ਕਹਿੰਦੇ ਨੇ, ਮੋਹਨ ਭਾਗਵਤ on Tuesday said Bharat is a Hindu Rashtra, something which can never change. We can change everything, ideologies can be changed, but one thing that cannot change is that Bharat ek Hindu Rashtra hai, he said, speaking at the launch of a book on Sangh, the RSS roadmap for 21st century by Sunil Ambedkar, a top pracharak and national organizing secretary of organization Youth Wing. So ਇਹ RSS ਨੇ 21ਵੀਂ ਸਦੀ 'ਚ ਕਿਵੇਂ ਸਾਰਿਆਂ ਦਾ ਮਲੀਆ ਮੇਟ ਕਰਨਾ ਹੈ, ਇਸ ਦੇ ਉੱਤੇ RSS ਦੇ ਪ੍ਰਚਾਰਕ ਨੇ ਕਿਤਾਬ ਲਿਖੀ। ਉਹਨੇ ਕਿਹਾ ਜੀ ਬਾਕੀ ਜੋ ਮਰਜ਼ੀ ਆਈਡੀਓਲੋਜੀ ਕੀ ਹੈ, ਕਿ ਪਰ ਇੱਕ ਗੱਲ ਕਲੀਅਰ ਹੈ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਔਰ ਇਸ ਤੋਂ 2 ਦਿਨ ਪਹਿਲਾਂ ਜਿਹੜਾ 28 ਸਤੰਬਰ ਨੂੰ RSS ਦਾ ਜਿਹੜਾ ਜਨਰਲ ਸੈਕਟਰੀ ਹੈ ਮਿਸਟਰ ਕ੍ਰਿਸ਼ਨ ਗੋਪਾਲ, ਉਹਦੀ ਸਟੇਟਮੈਂਟ ਹੈ ਇੰਡੀਆ and RSS synonymous now। RSS जनरल सेक्रेटरी कृष्णा गोपाल है कि भी RSS और इंडिया ये हुण एक जान ने, ये इक्को ही ने। जो कोई RSS कहेगा उदा मतलब इंडिया है, जो कोई इंडिया कहेगा उदा मतलब RSS है। जॉइंट सेक्रेटरी कृष्णा गोपाल on Saturday said राष्ट्रीय स्वयंसेवक संघ and India have now become synonymous, adding that the nationalist organization also wanted the world to see both as one and not two as separate entities। कि ਅਸੀਂ ਵੀ ਇਹੀ ਚਾਹੁੰਦੇ ਕਿ ਦੁਨੀਆ ਸਾਨੂੰ ਇੱਕ ਦੇਖੇ। ਜਦੋਂ RSS ਹੈ ਤੇ ਇਹਦਾ ਮਤਲਬ ਹੈ ਇੰਡੀਆ ਦੀ ਗੱਲ ਹੋ ਰਹੀ ਹੈ, ਜਦੋਂ ਇੰਡੀਆ ਦੀ ਗੱਲ ਹੋ ਰਹੀ ਦਾ ਮਤਲਬ RSS ਦੀ ਹੋ ਰਹੀ ਹੈ। RSS is only for India and it has no branch anywhere else in the world. Why is Pakistan angry with us? It means, if it means it is angry with Sangh, then it is angry with India। ਉਹਨੇ ਕਿਹਾ ਜੀ ਜੇ RSS ਨਾਲ ਇਹ ਦੁਖੀ ਹੈ ਪਾਕਿਸਤਾਨ, ਇਹਦਾ ਮਤਲਬ ਹੈ ਕਿ ਇਹ ਇੰਡੀਆ ਦੇ ਨਾਲ ਦੁਖੀ ਹੈ। ਔਰ ਉਹ ਜਿਹੜੀ ਹੈ ਉਹਨੇ ਗੱਲ ਵੀ ਕਹੀ, ਉਹ ਉੱਥੇ ਕਹੀ ਕਿ ਫਾਰਮਰ ਸਿਵਲ ਸਰਵੈਂਟਸ ਫੋਰਮ ਦੇ ਉੱਤੇ ਉਹ ਜਿਹੜਾ ਐਡਰੈਸ ਕਰ ਰਿਹਾ ਸੀ। ਹੁਣ ਇਹ ਸਿਵਲ ਸਰਵੈਂਟਸ ਦਾ ਮਤਲਬ ਸਾਰੇ ਬਿਊਰੋਕਰੈਟ। ਸੋ ਇਸ ਵੇਲੇ ਜਿਹੜਾ ਹਿੰਦੂਕਰਨ ਹੈ ਉਹ ਇੱਕ ਲੈਵਲ ਤੇ ਨਹੀਂ ਹੈ, ਹਰ ਲੈਵਲ ਦੇ ਉੱਤੇ ਹੈ। ਉਹ ਕਹਿੰਦਾ ਜੀ ਇਹ ਤਾਂ ਬਣ ਗਿਆ। ਹੁਣ ਐਮਰਜੈਂਸੀ ਜਦੋਂ ਇੰਦਰਾ ਗਾਂਧੀ ਨੇ ਲਾ ਕੇ ਸਾਰੀਆਂ ਸਿਵਲ ਲਿਬਰਟੀਜ਼ ਖਤਮ ਕੀਤੀਆਂ ਸੀ, ਹਰ ਚੀਜ਼ ਜਿਹੜੀ ਹੈ ਉਹ ਬਿਲਕੁਲ ਜਿਵੇਂ ਮੀਡੀਆ ਦਾ ਵੀ ਹਾਲ ਹੈ। ਅਡਵਾਨੀ ਦਾ ਆਪਣਾ ਕਹਿਣਾ ਹੈ ਕਿ ਮੀਡੀਆ ਵਾਜ਼ ਆਸਕਡ ਟੂ ਬੈਂਡ, ਦੇ ਸਟਾਰਟਡ ਕ੍ਰੋਲਿੰਗ, ਕਿ ਉਹਨਾਂ ਨੂੰ ਝੁਕਣ ਲਈ ਕਿਹਾ ਗਿਆ। ਉਹ ਕ੍ਰੋਲ ਕਰ ਰਹੇ ਸੀ ਜਿਵੇਂ ਅੱਜ ਮੀਡੀਆ ਕਰ ਰਿਹਾ। ਤੇ ਉਦੋਂ ਵੀ ਜਿਹੜਾ ਕਾਂਗਰਸ ਦਾ ਪ੍ਰੈਜ਼ੀਡੈਂਟ ਸੀ ਉਸ ਵੇਲੇ ਦਾ DK ਬਰੂਆ, ਅਸਾਮੀ ਸੀ, ਉਹਦੀ ਇੱਕ ਸਟੇਟਮੈਂਟ ਸੀ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਹੁਣ ਉਹ ਇੰਡੀਆ ਕਿੱਥੇ ਗਿਆ ਇੰਦਰਾ ਦਾ, ਤੇ ਇੰਦਰਾ ਕਿੱਥੇ ਗਈ? ਇਹ ਹੁਣ ਆਪਣੇ ਆਪ 'ਚ ਸਬੂਤ ਹੈ ਕਿ ਜਦੋਂ ਤੁਹਾਡੇ ਕੋਲ ਪਾਵਰ ਆਉਂਦੀ ਹੈ। ਔਰ RSS ਦਾ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਸਟਰਕਚਰ ਹੈ ਉਹ ਬਿਲਕੁਲ ਨਾਜ਼ੀ ਤਰਜ਼ ਦਾ ਹੈ। ਔਰ ਅਸੀਂ ਜੇ ਇਸ ਹਫਤੇ ਦੀਆਂ ਇਹ ਖਬਰਾਂ ਦੇਖੀਏ ਤੇ ਇੱਕ ਖਬਰ ਹੈ, ਕਿਉਂਕਿ ਅੱਜ ਕੱਲ੍ਹ ਨਵਰਾਤਰੇ ਚੱਲ ਰਹੇ ਨੇ ਬਹੁਤ ਸਾਰੀਆਂ ਥਾਵਾਂ ਤੇ, ਈਵਨ ਉਹਨਾਂ ਦੀਆਂ ਇੰਡੀਅਨ 에ਅਰਲਾਈਨਸ ਦੀਆਂ ਫਲਾਈਟਸ ਵੀ ਜਿਹੜਾ ਨਵਰਾਤਰਿਆਂ ਦਾ ਖਾਸ ਫੂਡ ਜਿਹੜਾ ਹੁੰਦਾ ਹੈ ਹਿੰਦੂਆਂ ਦਾ ਉਹ ਸਰਵ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰ ਇਹ ਇਹਨਾਂ ਦੀ BBC ਦੀ ਖਬਰ ਹੈ। BJP ਮੈਂਬਰ ਪਾਰਲੀਮੈਂਟ ਸਾਧਵੀ ਪ੍ਰਗਿਆ ਨੇ ਕੋਰਟ ਦੇ ਆਰਡਰ ਨੂੰ ਮੰਨਣ ਤੋਂ ਕੀਤਾ ਇਨਕਾਰ। ਕਿਹਾ ਨਵਰਾਤਰੇ ਤੇ ਸਪੀਕਰ DJ ਸਭ ਚੱਲੇਗਾ। ਹੁਣ ਕੋਰਟ ਦਾ ਆਰਡਰ ਹੈ ਕਿ ਭਾਈ ਜਦੋਂ ਤੁਸੀਂ DJ ਜਾਂ ਦੂਜੇ ਲਾਉਂਦੇ ਹੋ ਪੂਰੇ 9 ਰਾਤਾਂ, ਨਵਰਾਤਰੀ ਦਾ ਮਤਲਬ ਇਹ ਹੈ ਜਿਹੜੇ ਬਿਮਾਰ ਨੇ ਘਰਾਂ ਦੇ ਵਿੱਚ ਬੈਠੇ ਹੋਏ, ਜਿਹੜੇ ਬੱਚੇ ਨੇ ਜੋ ਇੱਕ ਅੱਧਾ ਦਿਨ ਤੋਂ ਅਲਾਉ ਕਰਦੇ ਨੇ, ਔਰ ਇਹ ਉਹਨਾਂ ਨੇ ਬਾਕੀ ਮੌਕਿਆਂ ਦੇ ਉੱਤੇ ਵੀ ਕਿਹਾ। ਔਰ ਉਹਨੇ ਕਿਹਾ ਕਿ ਜੀ ਇਹ ਬਿਲਕੁਲ ਦੇਰ ਰਾਤ ਤੱਕ ਜਿਹੜੀ ਵਜਾਣ ਦੀ ਉਹਦੇ ਤੇ ਪਾਬੰਦੀ ਹੈ। ਤੇ ਉਹ ਕਹਿ ਰਹੀ ਹੈ ਕਿ ਇਹ ਸਾਰੇ ਕਾਇਦੇ ਕਾਨੂੰਨ ਹਿੰਦੂਆਂ ਲਈ ਨੇ, ਅਸੀਂ ਨਹੀਂ ਮੰਨਦੇ ਕੋਰਟ ਦੇ ਆਰਡਰ ਨੂੰ। DJ ਵੀ ਚੱਲੇਗਾ, 9 ਦਿਨ ਚੱਲੇਗਾ, ਕੋਈ ਪਰਵਾਹ ਨਹੀਂ ਹੈ। ਇਹ ਸਿਟਿੰਗ MP ਕਹਿ ਰਹੀ ਹੈ। ਔਰ ਇਹੀ ਸਾਧਵੀ ਪ੍ਰਗਿਆ ਜਿਹਨੇ ਸਮਝੌਤਾ ਐਕਸਪ੍ਰੈਸ ਹੋਏ, ਮਾਲੇਗਾਂਵ ਹੋਏ, ਉਹਨਾਂ ਦੇ ਵਿੱਚ ਇਸ ਦਾ ਕੀ ਰੋਲ ਰਿਹਾ ਔਰ ਕਿਵੇਂ ਇਸ ਨੂੰ ਸਾਰੇ ਜਿਹੜੇ ਨੇ ਹੱਦ ਬੰਨੇ ਟਪਾ ਕੇ ਕਾਨੂੰਨ ਦੇ BJP ਨੇ ਜਿਹੜਾ MP ਬਣਾਇਆ। ਔਰ ਝੂਠ ਦੀ ਤਾਂ ਹੈ ਹੀ ਹੈ ਅੱਗ, ਨਫ਼ਰਤ ਦੀ ਜਿਹੜੀ ਹੈ ਉਹ ਉਸ ਦਾ ਚਸ਼ਮਾ ਹੈ ਇਹ ਨਫ਼ਰਤ ਦਾ। ਔਰ ਇਹ ਉਹਨੇ ਕਿਹਾ। ਫਿਰ ਗੱਲ ਇਹ ਨਹੀਂ ਹੈ ਵੀ ਇਹ ਜ਼ਬਾਨੀ ਕਲਾਮੀ ਹੈ ਜਿਹੜੀ ਹੁਣ ਜਿਹੜਾ ਗੁੜਗਾਉਂ ਹੈ ਜਿਹਦਾ ਨਾਂ ਇਹਨਾਂ ਨੇ ਗੁਰੂਗ੍ਰਾਮ ਕਰ ਦਿੱਤਾ ਹੈ, ਇਹ ਬਿਲਕੁਲ ਦਿੱਲੀ ਦੇ ਨਾਲ ਲੱਗਦਾ ਹੈ। ਜਿਹੜਾ ਇਹਨਾਂ ਦਾ ਏਰੀਆ ਇਹਨੂੰ ਖਾਸ ਉਹਨਾਂ ਨੇ ਨਾਂ ਦਿੱਤਾ ਹੋਇਆ ਜਿਹਦੇ 'ਚ ਹਰਿਆਣੇ ਦੇ ਨੇ, ਉਹਦੇ 'ਚ ਇਹ ਖਬਰ ਹੈ ਟ੍ਰਿਬਿਊਨ ਦੀ
youths disrupt namaz prayers, second such incident in a week, row over space, और ਇਹ ਵੀ ਗੁਰੂਗ੍ਰਾਮ ਦੀ ਗੁੜਗਾਵਾਂ ਦੇ ਹਵਾਲੇ ਨਾਲ ਹੈ। Group of local youth on Friday allegedly chased away Muslims who had gathered to offer namaz in the green belt near Brahma City Chowk on sector 63 here. The police said there was an argument between both groups but no complaint was filed. ਹਾਲਾਂ ਉਹਨਾਂ ਦੇ ਕੋਲ ਪਰਮਿਸ਼ਨ ਸੀ, ਲੇਕਿਨ ਉੱਥੇ ਆ ਕੇ ਜਿਹੜੇ ਆਰਐਸਐਸ ਦੇ ਗੁੰਡੇ ਨੇ ਉਹਨਾਂ ਨੇ ਉਹਨਾਂ ਨਾਲ ਤਕਰਾਰ ਸ਼ੁਰੂ ਕੀਤਾ। People who gathered to offer namaz claimed that it had happened for the second Friday in a row, ਵੀ ਪਿਛਲੇ ਸ਼ੁੱਕਰਵਾਰ ਵੀ ਇਹਨਾਂ ਨੇ ਐਵੇਂ ਹੀ ਕੀਤਾ ਸੀ। They called the police who brought the situation under control, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ they said that they had permission to use the space for prayers, ਕਿ ਅਸੀਂ ਤਾਂ ਪਰਮਿਸ਼ਨ ਲਈ ਹੈ। ਫਿਰ ਵੀ ਉਹ ਜਿਹੜੇ ਆਰਐਸਐਸ ਗੂੰਡਸ ਨੇ, ਹੁਣ ਇਹਨੂੰ ਤੁਸੀਂ ਇਸ ਸਾਰੇ 'ਚ ਦੇਖੋ, ਜਦੋਂ ਮੋਹਨ ਭਾਗਵਤ ਕਹਿੰਦਾ ਹੈ ਕਿ ਜੀ ਇਹ ਹਿੰਦੂ ਰਾਸ਼ਟਰ ਸੀ ਹੈ, ਹੋਰ ਜੋ ਮਰਜ਼ੀ ਜਿਹੜੇ ਅੱਡ ਫੈਕਸ਼ਨਸ ਹੋਣ, ਬਟ ਇਹ ਹਿੰਦੂ ਰਾਸ਼ਟਰ ਰਹੇਗਾ। ਸਾਧਵੀ ਪ੍ਰਗਿਆ ਕੋਰਟ ਨੂੰ ਮੰਨਣ ਤੋਂ ਇਨਕਾਰੀ ਹੈ। ਬਿਲਕੁਲ ਯੂਥ ਜਿਹੜਾ ਉਹ ਨਮਾਜ਼ ਪੜ੍ਹਨ ਨਹੀਂ ਦੇਗਾ, ਔਰ ਜੇ ਉਹਦੇ ਲਈ ਸਪੇਸ ਦੀ ਪਰਮਿਸ਼ਨ ਲਈ ਆ ਉਸ ਤੋਂ ਇਨਕਾਰੀ ਹੈ। ਔਰ ਹੁਣ ਜਿਹੜਾ ਹਿੰਦੂ ਆਊਟਫਿਟਸ ਗੈਟ ਮੀਟ ਸ਼ਾਪਸ ਸ਼ਟ ਇਨ ਗੁਰੂਗ੍ਰਾਮ ਫॉर ਨਵਰਾਤਰੀ। ਹੁਣ ਉਹਨਾਂ ਨੇ ਕਿਹਾ ਜੀ 9 ਦਿਨ ਅਸੀਂ ਕਿਸੇ ਨੂੰ ਔਰ ਮੁਸਲਮਾਨਾਂ ਦੇ ਮਹੱਲੇ 'ਚ ਜਾ ਕੇ ਕਿ ਜੀ ਤੁਹਾਨੂੰ ਅਸੀਂ ਇਹ ਮੀਟ ਵੇਚਣ ਹੀ ਨਹੀਂ ਦੇਣਾ, ਔਰ ਇਹ ਕੋਈ ਗਾਂ ਦੇ ਮੀਟ ਦੀ ਗੱਲ ਨਹੀਂ ਹੈ, ਇਹ ਬੱਕਰਾ ਜਾਂ ਦੂਜਾ। ਔਰ ਉਹਨਾਂ ਨੇ ਕਿਹਾ ਜੀ ਇਹ, ਔਰ ਉਹ ਜਾ ਕੇ ਵੇਰੀਅਸ ਹਿੰਦੂ ਆਊਟਫਿਟਸ ਔਨ ਮੰਡੇ ਵੈਂਟ ਅਹੈਡ ਗੈਟਿੰਗ ਮੀਟ ਸ਼ਾਪ ਸ਼ਟ ਇਨ ਦਾ ਸਿਟੀ ਬਿਕੋਜ਼ ਆਫ ਨਵਰਾਤਰੇ। ਔਰ ਉਹਨਾਂ ਨੇ ਕਿਹਾ ਜੀ ਜ਼ਬਰਦਸਤੀ ਸਾਨੂੰ ਇਹਨਾਂ ਨੇ ਆ ਕੇ ਸ਼ਟਰ ਸਾਡੇ ਥੱਲੇ ਕਰਾਏ ਨੇ, ਡਾਊਨ ਕਰਾਏ ਨੇ। ਔਰ ਗੱਲ ਕੱਲੀ ਹਿੰਦੂ ਰਾਸ਼ਟਰ ਦੀ ਇੱਥੋਂ ਤੱਕ ਨਹੀਂ ਹੈ। ਅਮਿਤ ਸ਼ਾਹ ਜਿਹੜਾ ਕਿ ਵੈਸਟ ਬੰਗਾਲ 'ਚ ਪਹੁੰਚ ਗਿਆ, ਔਰ ਆਲਰੇਡੀ 2 ਮਿਲੀਅਨ 20 ਲੱਖ ਜਿਹੜੇ ਅਸਾਮੀ ਮੁਸਲਮਾਨ ਨੇ ਉਹਨਾਂ ਨੂੰ ਡੀਫਰੈਂਚਾਈਜ਼ ਕਰ ਦਿੱਤਾ ਹੈ, ਸਟੇਟਲੈਸ ਬਣਾ ਦਿੱਤਾ ਹੈ, ਵੋਟ ਦਾ ਹੱਕ ਖੋਹ ਲਿਆ। ਹੁਣ ਉਹ ਕਹਿ ਰਿਹਾ NRC ਟੂ ਬੀ ਇੰਪਲੀਮੈਂਟਡ ਇਨ ਵੈਸਟ ਬੰਗਾਲ ਐਸਰਟਸ ਅਮਿਤ ਸ਼ਾਹ। ਉੱਥੇ ਖਲੋ ਕੇ ਕਹਿ ਰਿਹਾ ਮਮਤਾ ਬੈਨਰਜੀ ਦੀ ਸਟੇਟ ਕਿ ਜਿਵੇਂ ਅਸੀਂ ਉੱਥੇ ਮੁਸਲਮਾਨਾਂ ਨੂੰ ਬੇਘਰੇ ਕਰ ਦਿੱਤਾ ਹੈ, ਉਹਨਾਂ ਤੋਂ ਖੋਹ ਲਿਆ ਹੈ ਇੰਡੀਆ ਦੀ ਸਿਟੀਜ਼ਨਸ਼ਿਪ, ਇੱਥੇ ਵੀ ਅਸੀਂ NRC ਲਾਗੂ ਕਰਨਾ ਹੈ। ਔਰ ਵੈਸਟ ਬੰਗਾਲ ਦੇ ਵਿੱਚ ਲਗਭਗ 30% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ। ਇਹੀ ਉੱਥੇ ਧੱਕੇ ਦੇ ਨਾਲ ਇਹੀ ਕੰਮ ਕਰਨਗੇ। ਔਰ ਜੇ ਇਹੀ ਜਿਹੜਾ ਨਾਜ਼ੀਆਂ ਦਾ ਕੰਮ ਸੀ, ਜਿਵੇਂ ਉਹਨਾਂ ਨੇ ਸਿਸਟੇਮੈਟਿਕਲੀ ਯਹੂਦੀ, ਕਮਿਊਨਿਸਟ, ਕੈਥੋਲਿਕ, ਜਿਪਸੀ, ਸਿਵਲ ਲਿਬਰਟੇਰੀਅਨ, ਫਿਰ ਬਾਅਦ 'ਚ ਉਹਨਾਂ ਨੇ ਕਿਹਾ ਜੀ ਫਿਜ਼ੀਕਲੀ ਹੈਂਡੀਕੈਪਡ, ਇਹ ਵੀ ਕਾਹਨੂੰ ਸੋਸਾਇਟੀ ਦਾ ਭਾਰ ਹੈ, ਇਹ ਵੀ ਮਾਰ ਦਿਓ। ਸੋ ਇਸ ਤਰੀਕੇ ਦੇ ਨਾਲ ਅਸੀਂ ਅੱਜ ਜਦੋਂ ਨਾਜ਼ੀਆਂ ਦਾ ਦੇਖਦੇ ਆ ਪੀਰੀਅਡ, ਤੱਕ ਇਹ ਨਾਰਾ ਸੀ ਕਿ ਜੀ ਨੈਵਰ ਅਗੇਨ, ਦੁਬਾਰਾ ਨਹੀਂ ਹੋਣਾ ਚਾਹੀਦਾ। ਪਰ ਅੱਜ ਜਿਵੇਂ ਜਰਮਨੀ ਦੇ ਵਿੱਚ ਡੈਮੋਕ੍ਰੇਸੀ ਦੇ ਰਾਹੀਂ ਪਾਵਰ ਲੈ ਕੇ ਨਾਜ਼ੀਆਂ ਨੇ ਜੋ ਕੁਝ ਕੀਤਾ ਸੀ, ਅੱਜ ਹਿੰਦੂ ਤਵੀ ਉਹੀ ਕੁਝ ਪਾਵਰ ਲੈ ਕੇ ਵੋਟਾਂ ਦੇ ਰਾਹੀਂ ਜਿਹੜਾ ਉਹ ਕਰ ਰਹੇ ਨੇ। ਔਰ 200 ਮਿਲੀਅਨ ਮੁਸਲਮਾਨ, 30 ਮਿਲੀਅਨ ਸਿੱਖ, 30 ਮਿਲੀਅਨ ਈਸਾਈ ਔਰ 100 ਮਿਲੀਅਨ ਤੋਂ ਜ਼ਿਆਦਾ ਦਲਿਤ ਜਿਨ੍ਹਾਂ ਨੂੰ ਅਨਟੱਚੇਬਲ ਬਣਾਇਆ ਹੋਇਆ, ਉਹ ਇਸ ਵੇਲੇ ਹਿੰਦੂ ਰਾਸ਼ਟਰ ਦੇ ਇਸ ਜ਼ੁਲਮ ਦੇ ਦਮਨਕਾਰੀ ਦੌਰ ਦੇ ਵਿੱਚ ਆਪਣੀ ਹੋਂਦ, ਆਪਣੀਆਂ ਬੇਸਿਕ ਲਿਬਰਟੀਜ਼ ਔਰ ਕਸ਼ਮੀਰ ਦੇ ਹਵਾਲੇ ਨਾਲ ਅਸੀਂ ਪਹਿਲਾ ਸੈਗਮੈਂਟ ਡਿਸਕਸ ਕੀਤਾ। ਸੋ ਇਹ ਜੇ ਨਾਜ਼ੀ ਇੰਡੀਆ ਨਹੀਂ ਹੈ ਤੇ ਕਿਹੜਾ ਇੰਡੀਆ ਹੈ? ਤੇ ਫਿਰ ਜਦੋਂ ਨਾਜ਼ੀ ਇੰਡੀਆ ਹਾਏ ਹਾਏ ਹੁੰਦਾ ਜਾਂ ਨਾਜ਼ੀ ਮੋਦੀ ਹਾਏ ਹਾਏ, ਤੇ ਇਹ ਬਿਲਕੁਲ ਫੈਕਟਸ ਦੇ ਉੱਤੇ ਹੈ ਜੋ ਕਿ ਕਰਤੂਤਾਂ ਇਹ ਕਰ ਰਹੇ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।